अस्सलाम वालेकुम। की हाल मेरे सब प्यारे दोस्तों का। उम्मीद करना जनाब सारे ठीक होवणगे। हाँ जी दोस्तों, की हाल है थोड़ा और कैसी गुजर रही है लाइफ। हाँ जी दोस्तों, मैं क्या ज़रा गड्डी थोड़ी साइड ते कर लवीए ते फिर जनाब थोड़े नाल गलबात करने जी जनाब। गाड़ी बंद कर ली अल्हम्दुलिल्लाह जनाब। मैं स्वीडन का लाइसेंस ले लिया और बड़ी खुशी हुई है। लाइसेंस तो खैर मेरे को तकरीबन 10 साल हो गए ने यूनान का सी ते इत्थे स्वीडन का फिर चल जाता है यूनान वाला भी। बहरहाल मैं क्या चलो चेंज करा लवीए, वो भी तुहानू इंशाल्लाह दसांगे किस वजह तो चेंज कराया सी नैक्सट बहुत जल्द। बाकी ਜਿਹੜਾ ਨਵਾਂ ਲਾਇਸੈਂਸ ਹੈ ਇੱਥੇ ਦਾ ਉਹਨਾਂ ਦਾ ਮਾਸ਼ਾਅੱਲਾ ਬਹੁਤ ਅੱਛਾ ਹੈ। ਉਹਦੇ 'ਚ ਫੋਟੋ ਵਗੈਰਾ ਦਾ ਆਪਸ਼ਨ ਵੀ ਉਹਨਾਂ ਨੇ ਬਹੁਤ ਅੱਛਾ ਲਗਾਏ ਹੈ ਤੇ ਇਸ ਵੇਲੇ ਇੱਥੇ ਜਿਹੜਾ ਹੈ ਨਾ ਸਵੀਡਨ ਵਿੱਚ ਯਕੀਨ ਕਰੋ ਲਾਇਸੈਂਸ ਹੋਣਾ ਬਹੁਤ ਵੱਡੀ ਗੱਲ ਹੁੰਦੀ ਜੀ। ਔਰ ਇਹ ਉਸ ਬੰਦੇ ਨੂੰ ਸਾਹਸ ਹੈ ਜਿਹਦੇ ਕੋਲੇ ਨਹੀਂ ਹੈ ਲਾਇਸੈਂਸ। ਔਰ ਮੈਂ ਯਕੀਨ ਕਰੋ ਉਹਨਾਂ ਬੰਦਿਆਂ ਨੂੰ ਕਹਿਣਾ ਅਗਰ ਕਿਸੇ ਕੋਲ ਨਹੀਂ ਨਾ ਲਾਇਸੈਂਸ ਹੈ ਤੇ ਉਹ ਜਾ ਕੇ ਬਣਵਾਏ ਤੇ ਕੱਲ ਨੂੰ ਇੱਥੇ ਆਵੇਗਾ ਤੇ ਉਹਨੂੰ ਯਕੀਨ ਕਰੋ ਇਤਨੀਆਂ ਅੱਛੀਆਂ ਜੌਬਾਂ ਮਿਲਣਗੀਆਂ, ਇਤਨੇ ਅੱਛੇ ਕੰਮ। ਮੈਂ ਯੂਨਾਨ ਹੀ ਸੀ ਜਿਸ ਟਾਈਮ ਮੇਰੇ ਕੋਲੇ ਜਨਾਬ 2010 9-10 ਦਾ ਲਾਇਸੈਂਸ ਹੈ। ਔਰ ਮੈਂ ਯਕੀਨ ਕਰੋ ਐਸੀਆਂ ਸ਼ੋਰੂਮਾਂ ਤੋਂ ਗੱਡੀਆਂ ਲਿਆਉਂਦਾ ਸੀ। ਇਹ ਤੁਹਾਨੂੰ ਨਜ਼ਰ ਆ ਰਹੀ ਹੈ ਮਰਸਡੀ, ਚਲੋ ਇਹ ਨਵੇਂ ਮਾਡਲ ਆਏ ਨੇ, ਹੁਣ ਆਏ ਨੇ 2019 20 ਕਰ ਲਵੋ ਇੱਥੇ ਜੇ। ਤੇ ਮੈਂ 2000 ਖੈਰ 14-15 ਤਾਈਂ ਕੰਮ ਕੀਤਾ ਹੈ ਯੂਨਾਨ ਵਿੱਚ। ਤੇ ਉਸ ਵੇਲੇ ਮਰਸਡੀ BMW ਨਵੇਂ ਜਿਤਨੇ ਵੀ ਮਾਡਲ ਆਉਂਦੇ ਸੀ ਤੇ ਉਹ ਮੈਂ ਲੈ ਕੇ ਸ਼ੋਰੂਮ ਤੋਂ, ਕਿਉਂਕਿ ਮੈਂ ਪੈਟਰੋਲ ਪੰਪ ਤੇ ਜੌਬ ਕਰਦਾ ਸੀ ਤੇ ਉਹ ਜਿਹੜੀ ਕੋਈ ਨਵੀਂ ਗੱਡੀ ਆਉਣੀ ਹੈ ਉਹ ਸੀ ਉਹਨੂੰ ਵਾਸ਼ ਵੀ ਕਰਦੇ ਸੀ। ਉਹਦਾ ਕੋਈ ਅਗਰ ਕੋਈ ਪੁਰਾਣੀ ਹੈ ਉਹਦਾ ਤੇਲ ਵਗੈਰਾ ਚੇਂਜ ਕਰ, ਸਾਰਾ ਕੋਈ ਨਾ ਉਹ ਕੰਮ ਕਰੀਦਾ ਸੀ। ਤੇ ਬਾਕੀ ਇੱਥੇ ਆਏ ਆ ਜਿਸ ਵੇਲੇ ਇੱਥੇ ਆਖਿਆ ਚਲੋ ਚੇਂਜ ਕਰਾ ਲਵੀਏ। ਔਰ ਇੱਥੇ ਯਕੀਨ ਕਰੋ ਬਹੁਤ ਅੱਛੀਆਂ ਜੌਬਾਂ ਨੇ। ਤੁਹਾਨੂੰ ਇੱਕ ਪ੍ਰੀਮੋ ਦਾ ਕੰਮ ਹੈ ਜਿਕਣ ਅਖਬਾਰਾਂ ਪਾਈ ਦੀਆਂ ਨੇ ਘਰਾਂ ਵਿੱਚ, ਉਹ ਵੀ ਕੰਮ ਹੈ ਬਹੁਤ ਜ਼ਿਆਦਾ। ਔਰ 2-3 ਘੰਟੇ ਤਕਰੀਬਨ ਉਹ ਕੰਮ ਹੁੰਦਾ ਹੈ ਤੇ ਕਾਫੀ ਅੱਛੀ ਸੈਲਰੀ ਦੇ ਦਿੰਦੇ ਨੇ। 2-3 ਘੰਟੇ ਦੀ ਸੈਲਰੀ ਅਗਰ ਤੁਹਾਨੂੰ ਪਾਕਿਸਤਾਨੀ 1.5 ਲੱਖ ਰੁਪਈਆ ਤਕਰੀਬਨ 1.5 ਲੱਖ 1,70,000 ਲੱਭ ਜੇ, ਥੋੜਾ ਨਹੀਂ ਹੈ 2-3 ਘੰਟੇ ਕਰਕੇ। ਤੇ ਬਾਕੀ ਰਹੀ ਇੱਥੇ ਦੀ ਡਰਾਈਵਿੰਗ ਦੀ ਗੱਲ, ਯਕੀਨ ਕਰੋ ਇੱਥੇ ਅਗਰ ਨਾੜੀ ਬੰਦਾ ਵੀ ਹੈ ਨਾ ਉਹ ਵੀ ਬੜੇ ਈਜ਼ੀ ਤੇ ਆਸਾਨ ਤਰੀਕੇ ਨਾਲ ਚਲਾ ਲੈਂਦਾ ਗੱਡੀ। ਤੇ ਜਿਤਨੇ ਵੀ ਮੈਂ ਵੇਖੇ ਨੇ ਕਈ ਅਲੱਗ ਬੰਦੇ ਯੂਨਾਨ ਤੋਂ ਆ ਕੇ, ਮੈਂ ਖੁਦ ਜਿਸ ਵੇਲੇ ਆਇਆ ਹਾਂ ਇੱਥੇ ਜ਼ਰਾ ਕੁ ਜੋ ਰਾਉਂਡ ਬੋਟ ਜਿਕਣ ਚੌਕ ਹੁੰਦਾ ਹੈ ਜਾਂ ਉਹਦੇ ਤੇ ਆ ਬੰਦਾ ਆਖਦਾ ਯਾਰ ਮੈਂ ਕਿੱਕਣ ਇੱਥੋਂ ਲੰਘਾਂਗਾ ਇਹ ਉਹ, ਪਰ ਸਟਾਰਟਿੰਗ ਵਿੱਚ ਹੁੰਦਾ ਹੈ, ਬਾਅਦ ਵਿੱਚ ਕੋਈ ਨਹੀਂ ਮਸਲਾ ਹੁੰਦਾ। ਕੀ ਖਿਆਲ ਹੈ ਜ਼ਫਰ ਸਾਹਿਬ, ਠੀਕ ਕਹਿ ਰਿਹਾ ਨਾ ਮੈਂ? हाँ जी जी बिल्कुल। ਹਾਂ ਤੇ ਇਹ ਵੀ ਜਨਾਬ ਡਰਾਈਵਿੰਗ ਕਰਦੇ ਨੇ। ਲਿਆਓ ਜੀ ਜ਼ਰਾ ਕੋ ਤੁਹਾਡਾ ਵੀ ਥੋੜਾ ਜਿਹਾ ਤਾਰਫ ਕਰਾਇਆ ਜਾਏ। ਇਹ ਜਨਾਬ ਭਾਈਜਾਨ ਜ਼ਫਰ ਨੇ, अस्सलाम वालेकुम जी। ਇਹ ਵੀ ਡਰਾਈਵਿੰਗ ਕਰਦੇ ਨੇ ਮਾਸ਼ਾਅੱਲਾ। ਸਟਾਰਟਿੰਗ ਵਿੱਚ ਆ ਕੇ ਇਹਨਾਂ ਨੇ ਵੀ ਮਸਲਨ ਪਹਿਲਾਂ ਹੋਰ ਕੰਮ ਸੀ ਤੇ ਬਾਅਦ ਵਿੱਚ ਡਰਾਈਵਿੰਗ ਦਾ ਹੀ ਕੀਤਾ ਜੇ। ਤੇ ਕੈਸੀ ਜਾ ਰਹੀ ਹੈ ਜਨਾਬ ਤੁਹਾਡੀ ਜੌਬ? जी अल्हम्दुलिल्लाह, मैं तो समझना सब तो पहला तो अल्लाह का फजल ही होंदा है हर मामलात विच। लेकिन अगर मेरे को लाइसेंस ना होंदा तो शायद मेरे को जॉब भी ना होंदी। बिल्कुल। मैं तकरीबन इतना बिलीव तो अल्लाह ताला दी ज़ात दे सब तो वड्डा, लेकिन एक नज़रिया होंदा है। अगर मेरे को लाइसेंस ना होता तो हो सकता है इस वक्त भी जेह्ड़े मालक को लगे उन्होंने बंदे की जरूरत नहीं है। जे मेरे को लाइसेंस ना होवे मेरी जरूरत नहीं होनी। ਮੈਂ ਉਹ ਹੀ ਦੋਸਤਾਂ ਨੂੰ ਕਿਹਾ ਵਾ ਅਗਰ ਤੁਹਾਡੇ ਕੋਲ ਲਾਇਸੈਂਸ ਹੈ ਨਾ ਤੇ ਯਕੀਨ ਕਰੋ ਤੁਸੀਂ ਨਿਰੇ ਹੀਰਾ ਹੋ। ਜਿਹਦੇ ਕੋਲ ਤੇ ਟਰੱਕ ਦਾ ਹੈ ਨਾ, ਖਾਸ ਕਰ ਯੂਰਪ ਦਾ, ਕਿਉਂਕਿ ਸਾਡੇ ਪਾਕਿਸਤਾਨ ਦਾ ਇੱਥੇ ਨਹੀਂ ਕਾਬਲੇ ਕਬੂਲ ਹੁੰਦਾ। ਅਗਰ ਯੂਰਪ ਦਾ ਤੁਹਾਡੇ ਕੋਲ ਲਾਇਸੈਂਸ ਹੈ ਤੇ ਟਰੱਕ ਦਾ ਖਾਸ ਕਰ ਯਕੀਨ ਕਰੋ 4 ਲੱਖ 3.5 ਲੱਖ ਰੁਪਇਆ ਆਸਾਨੀ ਨਾਲ ਤੁਸੀਂ ਕਮਾ ਸਕਦੇ ਹੋ। ਤੇ ਇਹ ਨਹੀਂ ਮੈਂ ਕਹਿ ਰਿਹਾ ਸੁਣੀ ਸੁਣਾਈ, ਕੋਈ ਦੋਸਤ ਮੇਰੇ ਕਰਦੇ ਨੇ ਕੰਮ ਔਰ ਉਹ ਕਰ ਵੀ ਰਹੇ ਨੇ। ਜ਼ੁਬਾਨ ਦਾ ਥੋੜਾ ਜਿਹਾ ਮਸਲਾ ਹੁੰਦਾ, ਅਗਰ ਇੰਗਲਿਸ਼ ਵੀ ਤੁਹਾਨੂੰ ਆਉਂਦੀ ਟੁੱਟੀ ਭੱਜੀ ਤੇ ਉਹ ਵੀ ਜਨਾਬ ਤੁਸੀਂ ਕੰਮ ਚਲਾ ਸਕਦੇ ਹੋ। ਕੀ ਹਾਲ ਹੈ ਜੀ? हाँ जी।
ਹਮ। ਤੇ ਤੁਸੀਂ ਜਨਾਬ ਦੱਸੋ, ਡਰਾਈਵ ਕਰਦੇ ਹੋ ਅਕਸਰ, ਇੱਥੇ ਕੀ ਇੱਥੇ ਦਾ ਰੂਲਸ ਵਗੈਰਾ ਨੇ? ਮੇਰੇ ਖਿਆਲ ਵਿੱਚ ਆਮ ਬੰਦਾ ਵੀ ਅਨਾੜੀ ਜਿਹੜਾ ਉਹ ਵੀ ਆਰਾਮ ਨਾਲ ਚਲਾ ਸਕਦਾ ਗੱਡੀ। ਸਹੀ ਮਾਨੇ ਦੇ ਵਿੱਚ ਪੁੱਛੋ, ਮੈਂ ਪਾਕਿਸਤਾਨ ਯੂਨਾਨ ਪਤਾ ਜੇ ਪਹਿਲਾਂ ਪਾਕਿਸਤਾਨ ਦੇ ਵਿੱਚ ਵੀ ਡਰਾਈਵਿੰਗ ਲਾਇਸੈਂਸ ਸਾਰਿਆਂ ਕੋਲ ਜਾ ਸੀ, ਕੋਈ ਨਹੀਂ ਗੱਲ ਬਣੀ। ਫਿਰ ਜਨਾਬ ਗ੍ਰੀਕ ਲੈਂਡ ਦੇ ਵਿੱਚ ਯੂਨਾਨ ਦੇ ਵਿੱਚ ਮੈਂ ਗੱਡੀ ਲਈ 6 ਮਹੀਨੇ 7 ਮਹੀਨੇ ਵਾਹੀ ਤੇ ਕੋਈ ਨਹੀਂ, ਮੈਂ ਡਰਾਈਵਰ ਨਹੀਂ ਬਣ ਸਕਿਆ। ਮੈਂ ਇੱਥੇ ਜੋ ਫਿਰ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਬਈ ਜੀ ਜਿਹੜਾ ਇੱਥੇ ਜਿਸ ਤਰ੍ਹਾਂ ਇਹਨਾਂ ਦਾ ਡਿਸਟੈਂਸ ਹੈ, ਖਸੂਸੀ ਤੌਰ ਤੇ ਗੱਡੀਆਂ ਦੇ ਵਿੱਚ ਫਾਸਲਾ ਰੱਖਦੇ ਨੇ, ਜਾਂ ਇਹ ਇੱਥੇ ਐਕਸੀਡੈਂਟ ਜਿਹੜਾ ਇਹ ਤਕਰੀਬਨ ਮੇਰੇ ਖਿਆਲ ਦੇ ਮੁਤਾਬਕ ਜਿਸ ਤਰ੍ਹਾਂ ਸੁਣਿਆ ਜਾਂ ਦੇਖਿਆ ਕਿ 5 ਜਾਂ 3% ਐਕਸੀਡੈਂਟ ਦਾ ਸ਼ਰ੍ਹਾ ਹੈ। ਉਸ ਲਿਹਾਜ਼ ਨਾਲ ਅਨਾੜੀ ਬੰਦਾ ਮੈਂ ਇੱਥੇ ਹੀ ਆ ਕੇ ਸਹੀ ਮਾਨਿਆਂ ਦੇ ਵਿੱਚ ਇੱਥੇ ਆ ਕੇ ਜਾ ਸੀ। ਜੀ ਜੀ, ਉਹ ਵਾਕਈ ਨਾਲ ਹੀ ਗੱਲ ਬਿਲਕੁਲ ਸਹੀ ਹੈ। ਲੇਕਿਨ ਇਹ ਹੋਵੇ ਕਿ ਕਮ ਅਜ਼ ਕਮ ਬੰਦਾ ਮਾੜੇ ਚੰਗੇ ਹੱਥ ਸਿੱਧੇ ਕੀਤੇ ਹੋਣ ਤੇ ਫੇਰ ਹੀ ਆ ਕੇ ਇੱਥੇ ਆਉਂਦੇ ਸਾਥ ਜਿਹਦੇ ਕੋਲ ਕੰਮ ਤੇ ਜਾਣਾ ਉਹਨੇ ਤੁਹਾਨੂੰ ਹੱਥ ਵਿੱਚ ਚਾਬੀ ਫੜਾਣੀ, ਉਹਨੇ ਇਹ ਚਾਬੀ ਕਿਹੜੀ ਉਹ ਉੱਥੇ ਗੱਡੀ ਦਿਲ 'ਚ ਖਲੋਤੀ ਹੋਈ, ਜਾਂ ਤੁਹਾਨੂੰ ਐਡਰੈਸ ਦੇ ਸਾਡੇ ਫਲਾਣੀ ਥਾਂ ਤੇ ਫਲਾਣੇ ਨੰਬਰ ਦੀ ਗੱਡੀ ਖਲੋਤੀ ਹੈ, ਚਾਬੀ ਲੈ ਜਾਂਦੇ। ਇਤਨਾ ਕੁ ਹੋਣਾ ਚਾਹੀਦਾ। ਤੇ ਫਿਰ ਦੂਜੀ ਗੱਲ ਇਹ ਕਿ ਇੱਥੇ ਆ ਕੇ ਬੰਦੇ ਨੂੰ ਫਿਰ ਉਹ ਹੱਥ ਸਿੱਧੇ ਕਰ ਲੈਂਦਾ। ਤੇ ਬਾਕੀ ਜਨਾਬ ਮੇਰੀ ਔਰ ਕੰਮ ਤੁਹਾਨੂੰ ਅੱਗੇ ਵੀ ਦੱਸਿਆ ਕਾਫੀ ਸਾਰੇ ਮਿਲ ਜਾਂਦੇ ਨੇ। ਔਰ ਪਾਕਿਸਤਾਨ ਦੇ ਲਾਇਸੈਂਸ ਦੀ ਗੱਲ ਕੀਤੀ, ਉਹ ਵਾਕਈ ਉਹ ਦੋਸਤ ਵੀ ਦੱਸ ਰਹੇ ਨੇ, ਉਹ ਤਕਰੀਬਨ 1 ਸਾਲ ਜਿਹੜਾ ਹੈ ਨਾ ਉਹ ਇੱਥੇ ਪਾਕਿਸਤਾਨ ਵਾਲਾ ਲਾਇਸੈਂਸ ਚੱਲਦਾ ਹੈ, ਉਹ ਇੰਟਰਨੈਸ਼ਨਲ, ਉਹ ਵੀ ਆਮ ਜਗ੍ਹਾ ਤੇ ਨਹੀਂ। ਮੈਨੂੰ ਜਿਤਨਾ ਕੁ ਦੱਸ ਪਈ, ਖਾਸ ਕਰ ਪ੍ਰੀਮੋ ਉਹ ਜਿਹੜੇ ਖਤ ਵਗੈਰਾ ਸੱਟਦੇ ਨੇ, ਕਿ ਖਿਆਲ ਹੈ ਜੀ ਉਹ ਜਿਹੜੇ ਅਖਬਾਰਾਂ ਸੱਟਦੇ ਨੇ, ਇਸ ਗੱਲ ਦਾ ਮੈਨੂੰ ਇਲਮ ਕੋਈ ਨਹੀਂ। ਉਹ ਵੀ ਇੱਕ ਦੋਸਤ ਦੱਸ ਰਿਹਾ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਅਗਰ 1 ਸਾਲ ਬਾਅਦ ਤੂੰ ਜਿਹੜਾ ਹੈ ਨਾ ਇਹਨੂੰ ਮਸਟ ਚੇਂਜ ਕਰਾਣਾ ਹੈ। ਹਾਂਜੀ। ਤੇ ਨਾਲੇ ਜ਼ਫਰ ਸਾਹਿਬ ਦਾ ਜਨਾਬ ਚੈਨਲ ਜ਼ਿੰਦਗੀ ਪਰਦੇਸ ਦੀ, ਇਹ ਵੀ ਬਹੁਤ ਅੱਛੀਆਂ ਵੀਡੀਓ ਬਣਾਉਂਦੇ ਨੇ, ਅਕਸਰ ਮੈਂ ਵੀ ਬੜੀਆਂ ਪਸੰਦ ਕਰਨਾ। ਤੇ ਜਨਾਬ ਇਹਨਾਂ ਦਾ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੈ, ਤੇ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਵਿਓ। ਤੇ ਮਜ਼ੀਦ ਇਨਸ਼ਾਅੱਲਾ ਫਿਰ ਆਵੇਗੀ। ਮੇਰੇ ਖਿਆਲ ਵਿੱਚ ਵੀਡੀਓ ਜਿਹੜੀ ਹੈ ਨਾ ਉਹ ਕਾਫੀ ਸਾਰੀ ਲੰਬੀ ਹੋ ਰਹੀ ਹੈ, ਤੇ ਮੈਂ ਨਹੀਂ ਚਾਹੁੰਦਾ ਕਿ ਇਤਨੀ। ਔਰ ਬੜੀ ਖੁਸ਼ੀ ਹੋਈ ਹੈ, ਸਹੀ ਗੱਲ ਹੈ। ਇੱਥੇ ਦਾ ਲਾਇਸੈਂਸ ਹੈ, ਮੈਂ ਇਸ ਵਾਸਤੇ ਵੀਡੀਓ ਅਪਲੋਡ ਕੀਤੀ ਹੈ। ਇਹ ਨਹੀਂ ਕੋਈ ਮੈਂ ਪਹਿਲੀ ਵਾਰ ਲਾਇਸੈਂਸ ਲਿਆ, ਮੈਂ ਇਸ ਵਾਸਤੇ ਕੀਤੀ ਹੈ ਜਿਹੜੇ ਨਵੇਂ ਦੋਸਤ ਨੇ ਕਮ ਅਜ਼ ਕਮ ਉਸ ਇੱਕ ਸਬਕ ਹਾਸਲ ਹੁੰਦਾ ਵੀਡੀਓ ਤੋਂ। ਅਗਰ ਕਿਸੇ ਕੋਲ ਨਹੀਂ ਤੇ ਉਹਨੂੰ ਇਹ ਵੀਡੀਓ ਵੇਖੇਗਾ, ਉਹਦੇ ਦਿਲ ਵਿੱਚ ਖੁਆਇਸ਼ ਆਵੇਗੀ ਕਿ ਮੈਂ ਵੀ ਲਵਾਂ। ਇਸ ਵਾਸਤੇ ਸਿਰਫ ਇਹ ਵੀਡੀਓ ਦਾ ਮਕਸਦ ਹੈ। ਤੇ ਕੱਲ ਨੂੰ ਇਨਸ਼ਾਅੱਲਾ ਉਹ ਇੱਥੇ ਆ ਕੇ ਕਾਮਯਾਬ ਹੋਵੇਗਾ। ਤੇ ਬਹੁਤ ਸ਼ੁਕਰੀਆ ਜਨਾਬ ਸਾਰੇ ਦੋਸਤਾਂ ਦਾ, ਦੁਆਵਾਂ ਯਾਦ ਰੱਖਿਓ। ਤੇ ਇਨਸ਼ਾਅੱਲਾ ਫਿਰ ਬਹੁਤ ਜਲਦ ਨਵਾਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਰੱਬ ਸੋਹਣੇ ਦੇ ਵੱਲ।